पंजाबी ट्रैवल कपल जी भाईजान तुसी ते बाजी होनी ते जेड़े आ भैन होनी ते दूसरी बारी आ गए तुसी पहली बारी आए हैं ते ਤੁਹਾਡੀਆਂ ਕੀ ਫੀਲਿੰਗ ਨੇ बहुत वधिया लग रहा है जी ते क्योंकि किस्मत नाल टाइम आउंदा है हर एक दी है ना जिंदगी च क्योंकि वीजे दी थोड़ी जिहियां बंदिशां जरूर है ते बाकी मन हर एक दा हुंदा है कि असीं जाइए पर कई बार नहीं इजाजत मिलती जिवें पिछली बार मैनूं नहीं मिली मैं रह गया सी इस बार मिली आगे आउण दी वीजा मिलिया बहुत खुशी की गल है। बिल्कुल जी ये साडा जेड़ा पंजाब है ये साडी कोई किस्मत ही असीं ऐसी पाई है कि बार्डर साडे बहुत सख्त है तुहानूं तां फिर भी वीजे मिल जांदे लेकिन सानूं पाकिस्तानियां नूं बिल्कुल ही नहीं मिलदे तुसी साडी साडे जिन्ने भी अजीजो कर्म ਉਹੀ आ के सानूं मिलदे लेकिन ਅਸੀਂ ਉੱਥੇ ਮਿਲਣ नहीं जा सकते ਅਸੀਂ ਤੇ ਤੁਸੀਂ ਦੋਵੇਂ ਮਿਲ ਗਏ ਅਸੀਂ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਅੱਗੇ ਰਿਕੁਐਸਟ ਕਰਦੇ ਹਾਂ ਕਿ ਜਿਹੜੇ ਬਾਰਡਰ ਆ ਉਹ ਆਪਣੀ ਜਗ੍ਹਾ ਤੇ ਕੈਮਰੇ ਨੇ ਸਾਨੂੰ ਉਹਨਾਂ ਨਾਲ ਕੋਈ ਇਤਰਾਜ਼ ਨਹੀਂ ਲੇਕਿਨ ਥੋੜੀ ਜਿਹੀ ਨਰਮੀ ਪੈਦਾ ਕਰ ਲਓ ਜਿਹੜੇ ਲੋਕ ਇੱਕ ਦੂਸਰੇ ਨੂੰ ਮਿਲਣਾ ਚਾਹੁੰਦੇ ਉਹ ਮਿਲ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ गवर्नमेंट दी पॉलिसीज है जी की कर सकते चाहता तो हरेक ही है लेंदे पंजाब दे भी चढ़ते भी वीजा खुले इधर उधर मतलब तुसीं उधरला पंजाब देख सको असीं इधरला पंजाब देख सकी पर गवर्नमेंट दी पॉलिसीज है उन्हां ते हुण कुछ कह नहीं सकते रिक्वेस्ट ही कर सकते कि वध तो वध सानू इत्थे आउण दी ननकाना साहिब आउण खुल होवे है ना ते जिवें 3000 दा प्रबंध हुंदा ते संगतां दा जे जगह खुला होवे होर भी आ सकदी है वीजे दी बंदिश दोनों पासे ही है एक पासे नहीं है हो सके परमात्मा करे आने वाले टाइम च हो जे ते आने वाले कुछ सालों के विच शायद नरमी होवे खुल जाण जी जी बेहतरी की उम्मीद रखनी चाहिए है क्यों जी 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 बिल्कुल भाजी ਤੁਹਾਡਾ ਦੂਸਰਾ ਚੱਕਰ ਆ ਤੁਸੀਂ ਪਹਿਲੇ ਵੀ ਹੋ ਕੇ ਗਏ ਹੁਣ ਦੁਬਾਰਾ ਆਏ ਹੋ ਤੇ ਕੀ ਫੀਲਿੰਗ ਨੇ ਤੁਹਾਡੀਆਂ ਤੁਸੀਂ ਇਧਰੋਂ ਜੋ ਚੱਕਰ ਲਾ ਕੇ ਗਏ ਉਹਦੇ ਬਾਰੇ ਲੋਕ ਤੁਹਾਨੂੰ ਪੁੱਛਦੇ ਸੀ ਕਿ ਤੁਸੀਂ ਪਾਕਿਸਤਾਨ ਨੂੰ ਹੋ ਗਏ ਤੁਹਾਨੂੰ ਕਿਹੋ ਜਿਹਾ ਲੱਗਾ ਤੇ ਕੀ ਮੈਸੇਜ ਫਿਰ ਦਿੱਤਾ ਉਹਨਾਂ ਨੂੰ ਮੈਂ ਕਿਹਾ ਸੀ ਵੀ ਸੇਮ ਹੀ ਆ ਜਿਵੇਂ ਆਪਾਂ ਸਾਗ ਖਾਂਦੇ ਨੇ ਉਹ ਵੀ ਸਾਗ ਖਾਂਦੇ ਆ ਜਿੱਦਾਂ ਆਪਣੇ ਆ ਸਾਰਾ ਸੇਮ ਆਪਾਂ ਪੰਜਾਬੀ ਬੋਲਦੇ ਉਹ ਵੀ ਪੰਜਾਬੀ ਬੋਲਦੇ ਆ ਸੋ ਮਤਲਬ ਸੇਮ ਹੈ ਨਹੀਂ ਇਹ ਗੱਲ ਨਹੀਂ ਬਹੁਤ ਸਾਰੇ ਲੋਕ ਨੇ ਕਿਸੇ ਮਨ ਦੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਆ ਲੋਕ ਕਿਸੇ ਡਰ ਤੋਂ ਖੌਫ ਤੋਂ ਹੁੰਦੇ ਨੇ ਉਹਨਾਂ ਨੇ ਕਿਹਾ ਨਹੀਂ ਕਿ ਕੱਲੀ ਕੁੜੀ ਜਾ ਕੇ ਪੂਰਾ ਪਾਕਿਸਤਾਨ ਘੁੰਮ ਆਈ ਹੈ ਨਹੀਂ ਕਹਿੰਦੇ ਸੀ ਬਟ ਮਤਲਬ ਹਾਂ ਪਹਿਲੀ ਵਾਰੀ ਤਾਂ ਮੈਨੂੰ ਵੀ ਡਰ ਲੱਗਦਾ ਸੀ ਮੈਨੂੰ ਲੱਗਦਾ ਕਿਸੇ ਨੂੰ ਵੀ ਡਰ ਲੱਗ ਸਕਦਾ ਪਰ ਜਦੋਂ ਮੈਂ ਇੱਥੇ ਆਈ ਤਾਂ ਮਤਲਬ ਸੇਮ ਹੀ ਲੱਗਿਆ ਮੈਨੂੰ ਨਹੀਂ ਕੋਈ ਡਰ ਹੁਣ ਤੁਸੀਂ ਇਹ ਦੱਸੋ ਵੀ ਤੁਹਾਡਾ ਡਰ ਲੱਥਾ ਕਿ ਨਹੀਂ ਨਹੀਂ ਹੁਣ ਤਾਂ ਨਹੀਂ ਹੈਗਾ ਮੈਨੂੰ ਕੋਈ ਡਰ ਜਿਹੜੇ ਲੋਕ ਡਰਦੇ ਉਹਨਾਂ ਨੂੰ ਕੋਈ ਮੈਸੇਜ ਦੇ ਦਿਓ ਵੀ ਉਹ ਵੀ ਆਪਣਾ ਡਰ ਨਾ ਦੇਣ ਉਹ ਸਾਡੇ YouTube ਚੈਨਲ ਦੇ ਵੀਡੀਓ ਦੇਖ ਲੈਣ ਜਿਹੜਾ ਮੀਡੀਆ ਕਈ ਵਾਰੀ ਰੋਲ ਹੀ ਮੀਡੀਆ ਇਹੋ ਜਿਆਦਾ ਕਰਦਾ ਵੀ ਖਬਰਾਂ ਸੁਣ ਕੇ ਜਾਂ ਹੋਰ ਏਦਾਂ ਰਹਿੰਦਾਗਾ ਵੀ ਨਹੀਂ ਬੰਦੇ ਦੇ ਮਨ 'ਚ ਜਾਂ ਅਸੀਂ ਕਿਸੇ ਵੀ ਕੰਟਰੀ ਜਾਂਦੇ ਆ ਮੰਨ ਲਓ ਅਨਦਰ ਕੰਟਰੀ ਜਿਵੇਂ ਅਸੀਂ 30-35 ਦੇਸ਼ ਘੁੰਮ ਲਏ ਹੈ ਨਾ ਉੱਥੇ ਵੀ ਜਦੋਂ ਕਿਸੇ ਪਰਾਈ ਧਰਤੀ ਤੇ ਇੱਕ ਵਾਰੀ ਪਹਿਲੀ ਵਾਰੀ ਜਾਣਾ ਹੁੰਦਾ ਉਦੋਂ ਐਂ ਲੱਗਦਾ ਹੁੰਦਾ ਕਿਤੇ ਨਾ ਕਿਤੇ ਯਾਰ ਵੀ ਪਤਾ ਨਹੀਂ ਕਿਵੇਂ ਦਾ ਮਾਹੌਲ ਹੋ ਇੱਥੇ ਤਾਂ ਖਾਸ ਕਰਕੇ ਸਾਰੇ ਪੰਜਾਬੀ ਬੋਲਦੇ ਪੰਜਾਬੀ ਖਾਣਾ ਲਾਉਣਾ ਪੰਜਾਬੀ ਪਹਿਰਾਵਾ ਉਹੀ ਉਧਰ ਜਿਵੇਂ ਦਾ ਉਧਰ ਪੰਜਾਬ ਆ ਉਹੀ ਇੱਧਰ ਪੰਜਾਬ ਹੈ ਦੁਨੀਆ ਨੇ ਤੁਸੀਂ 30-35 ਮੁਲਕ ਤੁਸੀਂ ਕਿਹਾ ਘੁੰਮ ਲਏ ਸਭ ਤੋਂ ਜ਼ਿਆਦਾ ਮੁਹੱਬਤ ਸਭ ਤੋਂ ਜ਼ਿਆਦਾ ਪਿਆਰ ਕਿਹੜੇ ਮੁਲਕ ਵਿੱਚ ਮਿਲਿਆ ਸਾਰੇ ਪਾਸੇ ਮਿਲਦਾ ਜੀ ਜਿੱਥੇ ਜਿੱਥੇ ਜਾਂਦੇ ਜਿੱਥੇ ਤੇ ਪੰਜਾਬੀ ਵਸਦੇ ਇੱਥੇ ਤੁਸੀਂ ਪੰਜਾਬੀ ਬੋਲਣ ਵਾਲੇ ਇੱਥੇ ਵੀ ਬੜਾ ਪਿਆਰ ਹੈ ਤੇ ਵਿੱਚ ਅਫਰੀਕਾ ਹੈ ਤੇ ਦੱਸ ਅਫਰੀਕਾ ਗਏ ਸੀਗੇ ਤੇ ਉੱਥੇ ਵੀ ਪੰਜਾਬੀ ਮਿਲੇ ਉੱਥੇ ਵੀ ਬੜਾ ਪਿਆਰ ਮਿਲਿਆ ਤੇ ਜਾਰਜੀਆ ਗਏ ਹੁਣ ਜਾਰਜੀਆ ਪੰਜਾਬੀ ਵਾਸਤੇ ਉੱਥੇ ਬੜਾ ਪਿਆਰ ਜਿੱਥੇ ਜਿੱਥੇ ਵਸਦੇ ਆ ਸਾਰੇ ਬਹੁਤ ਪਿਆਰ ਕਰਦੇ ਬਸ ਦੋਨਾਂ ਪੰਜਾਬਾਂ ਦੇ ਲੋਕਾਂ ਨੂੰ ਇੱਕ ਸਾਂਝਾ ਜਿਹਾ ਮੈਸੇਜ ਦੇ ਦਿਓ ਮੇਰਾ ਆਖਰੀ ਸਵਾਲ ਹੈ ਸਾਡਾ ਤਾਂ ਇਹੀ ਹੈ ਮੈਸੇਜ ਵੈਸੇ ਤਾਂ ਅਸੀਂ ਮੈਸੇਜ ਦੇਣ ਵਾਲੇ ਹੈ ਨਹੀਂ ਵੀ ਪਿਆਰ ਨਾਲ ਰਹਿਣਾ ਚਾਹੀਦਾ ਪਿਆਰ ਨਾਲ ਉਹ ਮੁਹੱਬਤ ਹੀ ਸਭ ਤੋਂ ਵੱਡੀ ਚੀਜ਼ ਹੈ ਦੇਖੋ ਜੀ ਮੈਸੇਜ ਤੁਸੀਂ ਨਹੀਂ ਦੇਣਾ ਤੇ ਫਿਰ ਕੀ ਹੈ ਤੁਹਾਡੇ ਬਹੁਤ ਸਾਰੇ ਫਾਲੋਅਰ ਨੇ ਬਹੁਤ ਸਾਰੇ ਲੋਕ ਤੁਹਾਨੂੰ ਫਾਲੋ ਕਰਦੇ ਨੇ ਤੁਹਾਡੀ ਗੱਲ ਮੰਨਦੇ ਸੁਣਦੇ ਨੇ ਤੁਸੀਂ ਤੇ ਮੈਸੇਜ ਦੇਣਾ ਅਸੀਂ ਤਾਂ ਬਸ ਇਹੀ ਦਿੰਦੇ ਰਹਿੰਦੇ ਵੀ ਲੜਾਈ ਝਗੜੇ ਜਾਂ ਉਹ ਗਵਰਨਮੈਂਟ ਦੀ ਪਾਲਿਸੀ ਜਾਂ ਕੁਝ ਵੀ ਉਹ ਇਸ਼ੂ ਆਪਣੀ ਜਗ੍ਹਾ ਵੈਸੇ ਮੋਹ ਮੁਹੱਬਤ ਪਿਆਰ ਦਾ ਸੰਦੇਸ਼ ਦੇਣਾ ਚਾਹੀਦਾ ਜੀ ਬਾਜੀ ਤੁਸੀਂ ਵੀ ਕੋਈ ਸਾਂਝਾ ਜਿਹਾ ਮੈਸੇਜ ਦੇ ਦਿਓ ਮੇਰਾ ਵੀ ਸੇਮ ਹੀ ਹੈ ਮੈਸੇਜ ਤਾਂ ਮਤਲਬ ਵੀ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਜੀ ਥੈਂਕ ਯੂ ਬੜੀ ਮਿਹਰਬਾਨੀ ਥੈਂਕ ਯੂ ਕੀ ਹਾਲ ਚਾਲ ਹੈ ਜੀ ਜੀ ਬਹੁਤ ਵਧੀਆ ਜੀ ਕੀ ਨਾਮ ਹੈ ਤੁਹਾਡਾ ਰਿਪਨਦੀਪ ਸਿੰਘ ਰਿਪਨਦੀਪ ਸਿੰਘ ਤੁਹਾਡਾ ਕੀ ਨਾਮ ਮੇਰਾ ਨਾਮ ਖੁਸ਼ੀ ਹੈ ਅੱਛਾ ਤੁਸੀਂ ਆਪਣੇ ਜਿਹੜਾ ਟਰੈਵਲਿੰਗ ਵਾਲਾ ਚੈਨਲ ਹੈ ਉਹਦਾ ਦੱਸੋ ਥੋੜਾ ਪੰਜਾਬੀ ਟਰੈਵਲ ਕਪਲ ਪੰਜਾਬੀ ਟਰੈਵਲਰ ਕਪਲ ਬੜਾ ਮਸ਼ਹੂਰ ਹੈ ਔਰ ਇਹ ਹਰ ਪਾਸੇ ਇਹ ਤੁਸੀਂ ਦੇਖ ਲਓ ਕਿ ਕੱਲ ਤੇ ਮੈਨੂੰ ਕੋਈ ਮੇਰਾ ਖਿਆਲ 10-12 ਦੋਸਤਾਂ ਦੇ ਚੜ੍ਹਦੇ ਪੰਜਾਬ ਤੋਂ ਵੀ ਮੈਸੇਜ ਆ ਚੁੱਕੇ ਕਿ ਉਹ ਲੱਭ ਕੇ ਲਾਜ਼ਮੀ ਕਰਨਾ ਤੇ ਪਹਿਲੀ ਵਾਰੀ ਆਏ ਹੋ ਪਾਕਿਸਤਾਨ ਨਹੀਂ ਮੈਂ ਦੂਸਰੀ ਵਾਰੀ ਆਈ ਤੇ ਤੁਸੀਂ ਮੈਂ ਪਹਿਲੀ ਵਾਰੀ ਆਇਆ ਇਹ ਕੀ ਗੱਲ ਹੈ ਯਾਰ ਪਿਛਲੇ ਵਾਰ ਵੀਜ਼ਾ ਨਹੀਂ ਮਿਲਿਆ ਮੈਨੂੰ ਅੱਛਾ ਤੇ ਤੁਹਾਨੂੰ ਵੀਜ਼ਾ ਮਿਲ ਗਿਆ ਸੀ ਹਾਂਜੀ ਹਾਂਜੀ ਤੇ ਵੀਜ਼ਾ ਮਿਲ ਗਿਆ ਕੱਲੀ ਆ ਗਈ ਹੁਣ ਛੱਡ ਕੇ
ਨਹੀਂ ਆਉਣਾ ਹੀ ਚਾਹੀਦਾ ਸੀ ਕਿਉਂਕਿ ਵੀਜ਼ਾ ਹੀ ਬੜੀ ਮੁਸ਼ਕਿਲ ਮਿਲਦਾ ਹੈ। ਅੱਛਾ ਨਹੀਂ ਜੀ, ਇੱਥੇ ਸਾਡੇ ਮੀਆਂ ਰਸ਼ੀਦ ਸਾਹਿਬ ਹੁੰਦੇ ਤੇ ਕਦੇ ਵੀ ਇਹਨਾਂ ਨੂੰ ਇਕੱਲੇ ਨਹੀਂ ਸੀ ਜਾਣ ਦੇਣਾ ਸੀ ਤੁਹਾਨੂੰ ਇਕੱਲੇ ਉਹਨਾਂ ਨੇ ਘਰੋਂ। ਉਹ ਫਿਰ ਹਰ ਕਿਸੇ ਦੇ ਆਪਣਾ ਆਪਣਾ ਜੀ, ਇਹਨਾਂ ਦਾ ਇਤਬਾਰ ਕਹਿਮਾ, ਮੇਰਾ ਥੋੜਾ ਜਿਹਾ ਲੂਜ਼ ਆ ਜੀ ਤੇ ਉਹ ਇਸ ਵਾਸਤੇ ਫਿਰ ਮੈਨੂੰ ਨਹੀਂ ਜਾਣ ਦਿੰਦੇ ਜੀ। ਅੱਛਾ ਹਾਂਜੀ। ਤੇ ਕਿਹਦਾ ਲੱਗ ਰਿਹਾ ਜੀ? ਬਹੁਤ ਵਧੀਆ ਲੱਗ ਰਿਹਾ ਜੀ, ਵਧੀਆ ਪ੍ਰਬੰਧ ਹੈ ਤੇ ਬਾਕੀ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਹੈਗਾ, ਸਾਡੇ ਲਈ ਇਹ ਤੋਂ ਖੁਸ਼ੀ ਦੀ ਗੱਲ ਕੀ ਹੋ ਸਕਦੀ, ਉਹਦੇ ਟਾਈਮ ਅਸੀਂ ਪਹੁੰਚੇ ਇੱਥੇ। ਹਾਂਜੀ ਤੇ ਤੁਸੀਂ ਦੱਸੋ ਜੀ। ਬਹੁਤ ਵਧੀਆ ਲੱਗ ਰਿਹਾ ਜੀ, ਸਹੀ ਗੱਲ ਹੈ ਸਾਡੇ ਲਈ ਤਾਂ ਮਤਲਬ ਕਿਉਂਕਿ ਜਿਵੇਂ ਹਰ ਅਰਦਾਸਾਂ ਪੰਜਾਬ 'ਚ ਕਰਦੇ ਹਰ ਬੰਦਾ ਵਸਦਾ ਉਧਰ ਇਹ ਚਾਹੁੰਦਾ ਹੈਗਾ ਕਿ ਅਸੀਂ ਇਸ ਟਾਈਮ ਤੇ ਇਸ ਪਹੁੰਚੀਏ, ਜੇ ਵੀਜ਼ੇ ਦੀਆਂ ਬੰਦਿਸ਼ਾਂ ਨਾ ਹੋਣ, ਹਨਾ, ਤਾਂ ਕਰਕੇ ਸੁਪਨਾ ਤਾਂ ਹਰ ਕਿਸੇ ਦਾ। ਪੰਜਾਬ 'ਚ ਵੀ ਸੁਲਤਾਨਪੁਰ ਲੋਧੀ ਗਏ ਹੋਏ ਨੇ ਪ੍ਰਕਾਸ਼ ਪੁਰਬ ਲਈ, ਤੇ ਮਤਲਬ ਜਿਹੜੇ ਇੱਧਰ ਆਉਂਦੇ ਨੇ ਉਹ ਵੀ ਮਤਲਬ ਕਿਸਮਤ ਵਾਲੇ ਅਸੀਂ ਤਾਂ ਇਹ ਮੰਨਦੇ ਹਾਂ ਨਾ। ਪਿਛਲੀ ਵਾਰੀ ਆਏ ਸੀ ਤੁਸੀਂ ਤੇ ਉਦੋਂ ਕੀ ਦੇਖਿਆ ਸੀ? ਸਾਰਾ ਕੁਝ ਹੀ ਦੇਖੇ, ਮੈਂ ਜਥੇ ਨਾਲ ਆਈ ਸੀ ਜੀ ਉਦੋਂ। ਅੱਛਾ। ਹੁਣ ਅਸੀਂ ਓਪਨ ਵੀਜ਼ੇ ਤੇ ਆਏ। ਅੱਛਾ, ਓਪਨ ਵੀਜ਼ੇ ਤੇ ਆਏ ਹੋ, ਕਿੰਨੇ ਦਿਨਾਂ ਦਾ? ਸਾਡਾ ਮੇਰੇ ਖਿਆਲ 'ਚ 30 ਦਿਨ ਦੀ ਸਟੇ ਮਿਲੀ ਹੈ ਵੈਸੇ ਸਾਨੂੰ, ਤੇ ਅਸੀਂ ਹਾਂਜੀ 15 ਕੁ ਦਿਨ ਹੋ ਸਕੇ, ਤੇ ਵੈਸੇ ਜਥੇ ਨਾਲ 10 ਦਿਨ ਮਿਲਦੇ ਆ, ਅਸੀਂ 5-7 ਦਿਨ ਵੱਧ ਲਾਉਣੇ ਆ ਤੇ ਕੋਸ਼ਿਸ਼ ਕਰਾਂਗੇ ਵੀ ਬਾਬਾ ਬੁੱਲੇ ਸ਼ਾਹ ਜੀ ਦੇ ਕਸੂਰ ਤੇ ਜਿੱਥੇ ਜਿੱਥੇ ਦਾ ਪਰਮਿਸ਼ਨ ਹੈ, ਜਿੱਥੇ ਜਿੱਥੇ ਵੀਜ਼ਾ ਉੱਥੇ ਉੱਥੇ ਜਿੰਨੀਆਂ ਪੁਰਾਣੀਆਂ ਚੀਜ਼ਾਂ ਹੈ ਸਾਡੀ ਪੰਜਾਬੀ ਨਾਲ, ਹਨਾ, ਉਹ ਜ਼ਰੂਰ ਅਸੀਂ ਦੇਖ ਕੇ ਜਾਈਏ। ਤੇ ਅਸੀਂ ਆਪਣੇ ਚੈਨਲ ਰਾਹੀਂ ਵੀ ਸਾਰੇ ਜਿੰਨੇ ਸਾਨੂੰ ਦੇਖਦੇ ਆ, ਛੱਡਦੇ ਲੈਂਦੇ ਪੰਜਾਬ ਦੇ ਜਾਂ ਹੋਰ ਕੈਨੇਡਾ, ਅਮਰੀਕਾ, US ਤੋਂ ਬਹੁਤ ਸਾਰੇ ਜਿੱਥੇ ਜਿੱਥੇ ਪੰਜਾਬੀ ਬੈਠੇ, ਸਾਰਿਆਂ ਨੂੰ ਜਿੰਨਾ ਕੁ ਕਰ ਸਕਦੇ ਆ, ਜਿਵੇਂ ਬਾਕੀ ਦੇਸ਼ ਦੁਨੀਆ ਅਸੀਂ ਘੁੰਮਦੇ ਆ, ਹਰ ਦੇਸ਼ 'ਚ ਜਾਂਦੇ ਆ, ਤੇ ਇੱਥੇ ਵੀ ਜਿੰਨਾ ਕੁ ਹੋ ਸਕਦਾ ਉਹ ਦਿਖਾ ਸਕੀਏ। ਨਹੀਂ, ਤੁਸੀਂ 5-7 ਦਿਨ ਵੱਧ ਨਹੀਂ, ਤੁਸੀਂ ਪੂਰੇ 30 ਦਿਨ ਰਹਿਣਾ ਤੇ ਸਾਡੇ ਕੋਲ ਰਹਿਣਾ। ਕੋਸ਼ਿਸ਼ ਤਾਂ ਕਰਾਂਗੇ ਜੀ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਨਾ, ਪਰ ਸਾਡਾ ਕੁਝ ਹੋਰ ਅੱਗੇ ਦੇ ਟੂਰ ਪਲਾਨਸ ਹੁੰਦੇ ਆ, ਤਾਂ ਕਰਕੇ ਆ ਵੀ 15 ਕੁ ਦਿਨ ਦਾ ਤਾਂ ਅਸੀਂ ਸਮਾਂ ਕੱਢ ਕੇ ਆਏ ਆ ਇੱਥੇ ਲਈ, ਤੇ ਬਾਕੀ ਦੇਖਦੇ ਆ ਕਿਵੇਂ ਪ੍ਰਮਾਤਮਾ ਨੂੰ ਹੈਗਾ। ਅਸੀਂ 15 ਦਿਨ ਦਾ ਕੱਢ ਕੇ ਆਏ ਤੇ 15 ਦਿਨ ਤੁਸੀਂ ਰੁਕਣਾ। ਬਿਲਕੁਲ ਜੀ, ਸਾਨੂੰ ਚੜ੍ਹਦੇ ਪੰਜਾਬ ਤੋਂ ਭਾਰਤ ਵੱਲੋਂ ਬਹੁਤ ਸਾਰੀਆਂ ਤੁਹਾਡੇ ਤੇ ਸਾਡੇ ਜਿਹੜੇ ਮੁਸ਼ਤਰਕਾ ਦੋਸਤ ਉਹਨਾਂ ਦੀਆਂ ਕਾਲਾਂ ਆ ਰਹੀਆਂ। ਅਸੀਂ ਚੁੱਕੇ ਮੈਂ ਤੇ ਮੀਆਂ ਆਸਫ ਸਾਹਿਬ ਅਸੀਂ ਲਾਹੌਰ ਹੀ ਰਹਿੰਦੇ ਆ, ਤੇ ਤੁਸੀਂ ਸਾਨੂੰ ਲਾਹੌਰ ਟਾਈਮ ਦੇਣਾ ਤਾਂ ਕਿ ਸਾਡੇ ਜਿਹੜੇ ਦੋਸਤ ਆ ਸਾਡੇ ਤੇ ਗਿਲਾ ਸ਼ਿਕਵਾ ਨਾ ਕਰਨ ਕਿ ਸਾਡੇ ਪ੍ਰਾਹੁਣੇ ਗਏ ਸੀ, ਤੁਸੀਂ ਉਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ। ਤੁਸੀਂ ਸਾਨੂੰ ਸਾਂਭ ਸੰਭਾਲ ਦਾ ਮੌਕਾ, ਖਿਦਮਤ ਦਾ ਮੌਕਾ ਸਾਨੂੰ ਤੁਸੀਂ ਜ਼ਰੂਰ ਦੇਣਾ। ਉਹ ਭਾਵੇਂ ਜਿੰਨਾ ਤੁਹਾਡੇ ਕੋਲ ਟਾਈਮ ਹੋਏਗਾ, ਅਸੀਂ ਤੁਹਾਨੂੰ ਮਜਬੂਰ ਨਹੀਂ ਕਰਦੇ। ਤੇ ਸਾਨੂੰ ਆਪਣਾ ਜਿਹੜਾ ਲਾਹੌਰ ਤੇ ਸਾਨੂੰ ਤੁਸੀਂ ਰਾਬਤੇ 'ਚ ਰਹਿਣਾ, ਜਦੋਂ ਤੁਸੀਂ ਈਜ਼ੀ ਹੋਵੋ ਸਾਨੂੰ, ਅਸੀਂ ਇਨਸ਼ਾਅੱਲਾ ਬੈਠਾਂਗੇ, ਡਿਨਰ ਕਰਾਂਗੇ, ਗੱਪਸ਼ਪ ਲਾਵਾਂਗੇ ਇਨਸ਼ਾਅੱਲਾ ਸਾਰੇ ਨਾਲ। ਸ਼ੋਰ ਕੋਈ ਗੱਲ। ਅੱਛਾ, ਤੁਸੀਂ ਦੱਸੋ ਜੀ, ਪਿਛਲੀ ਵਾਰੀ ਤੁਸੀਂ ਜਦੋਂ ਆਏ ਸੀਗੇ ਤੇ ਹੁਣ ਓਪਨ ਤੇ ਆਏ ਹੋ, ਤੇ ਹੁਣ ਕੀ ਪਲਾਨ ਕਰਕੇ ਆਏ ਹੋ? ਪਿਛਲੀ ਵਾਰੀ ਕੀ ਰਹਿ ਗਿਆ ਸੀ? ਪਿਛਲੀ ਵਾਰੀ ਮੈਂ ਪਲਾਨ ਕਰਕੇ ਆਈ ਸੀ, ਇਸ ਵਾਰੀ ਇਹ ਪਲਾਨ ਕਰਕੇ ਆਏ ਨੇ। ਪਿਛਲੀ ਵਾਰੀ ਤਾਂ ਇਹ ਸੀ ਨਾ, ਕੱਲਾ ਜਿਵੇਂ ਗੁਰਦੁਆਰਾ ਸਾਹਿਬ ਦੇ ਜਿੰਨੇ ਗੁਰਧਾਮ ਹੈ, ਮੰਨ ਲਓ ਇੱਥੇ ਹੋ ਗਿਆ, ਨਨਕਾਣਾ ਸਾਹਿਬ ਹੋ ਗਿਆ, ਸੱਚਾ ਸੌਦਾ ਹੋ ਗਿਆ, ਤੇ ਜਾਂ ਪੰਜਾ ਸਾਹਿਬ ਹੋ ਗਿਆ, ਤੇ ਉਸ ਤੋਂ ਬਿਨਾਂ ਲਾਹੌਰ ਸੀਗਾ, ਤੇ ਇੰਨਾ ਕੀ ਸੀਗਾ, ਮਤਲਬ ਵੀਜ਼ਾ ਹੀ ਜਾਂ ਕਰਤਾਰਪੁਰ ਸਾਹਿਬ ਸੀ। ਇਸ ਵਾਰ ਅਸੀਂ ਜਿਵੇਂ ਤੁਹਾਨੂੰ ਦੱਸਿਆ ਕਸੂਰ ਦਾ ਸਾਡਾ ਬੜਾ ਮਨ ਸੀਗਾ, ਜਾਂ ਇੱਥੇ ਕਸੂਰ ਦੇ ਨੇੜੇ ਤੇੜੇ ਹੋਰ ਗੁਰਦੁਆਰਾ ਸਾਹਿਬ ਬਹੁਤ ਨੇ, ਗੁਰਦੁਆਰਾ ਨਾਨਕ ਟਿੱਬਾ ਸਾਹਿਬ, ਜਿੰਨੇ ਪੁਰਾਣੇ ਸਿੱਖ ਹਿਸਟਰੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਪਏ ਹੈ, ਪਰ ਜਿਵੇਂ ਇਹ ਥੋੜੇ ਜਿਹੇ ਵੱਡੇ ਗੁਰਧਾਮ ਹੈ ਇੱਥੇ, ਜਾਂ ਮੰਨ ਲਓ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇੱਥੇ ਵਧੀਆ ਕੀਤਾ, ਤਾਂ ਕਰਕੇ ਸੰਗਤ ਇੱਥੇ ਜ਼ਿਆਦਾ ਹੁੰਦੀ ਹੈ। ਵੈਸੇ ਸਿੱਖ ਹਿਸਟਰੀ ਦਾ ਜਾਂ ਗੁਰੂ ਸਾਹਿਬ ਦਾ ਜਿਹੜਾ ਟਾਈਮ ਪੀਰੀਅਡ ਹੈ, ਤਾਂ ਇੱਧਰ ਹੀ ਜ਼ਿਆਦਾ ਰਹੇਗਾ, ਲਾਹੌਰ ਦੇ ਆਲੇ ਦੁਆਲੇ ਹਨ। ਅਸੀਂ ਕੋਸ਼ਿਸ਼ ਕਰਾਂਗੇ ਵੀ ਉਹੀ ਜਿੰਨਾ ਪੁਰਾਣਾ ਸਿੱਖ ਹਿਸਟਰੀ ਨਾਲ ਸੰਬੰਧਿਤ ਚੀਜ਼ਾਂ ਹੈਗੀਆਂ ਉਹ ਅਸੀਂ ਦੇਖ ਸਕੀਏ, ਜਾਂ ਪੰਜਾਬੀ ਵਿਰਾਸਤ ਨਾਲ ਸੰਬੰਧਿਤ ਚੀਜ਼ਾਂ ਹੈਗੀਆਂ ਸਾਡੀਆਂ, ਹਨ, ਤੇ ਉਹ ਦੇਖ ਸਕੀਏ।